AI ਦੇ ਵਿੱਚ ਐਥਿਕਸ ਕਿੱਦਾਂ ਆ, ਹਾਂਜੀ ਕਿੱਦਾਂ ਮੋਰਲਸ ਨੂੰ ਲੈ ਕੇ ਜਿਹੜਾ ਉਹ ਗੱਲ ਹੋਣੀ ਆ। ਰੀਸੈਂਟਲੀ ਆਪਾਂ ਦੇਖਿਆ ਵੀ ਓਪਨ AI ਤੇ ਐਂਥਰੋਪਿਕ ਵਾਲੇ ਇਹਨਾਂ ਨੇ ਜਿਹੜੇ ਧਾਰਮਿਕ ਲੋਕ ਨੇ ਉਹਨਾਂ ਦੇ ਨਾਲ ਮੀਟਿੰਗਸ ਕੀਤੀਆਂ ਆ, ਇੰਟਰਫੇਥ ਵੱਖ-ਵੱਖ ਜਿਹੜੇ ਧਰਮਾਂ ਦੇ ਨਾਲ ਜੁੜੇ ਹੋ, ਜਿਨ੍ਹਾਂ 'ਚ ਸਿੱਖ ਵੀ ਆ, ਕ੍ਰਿਸਚਨ ਵੀ ਆ, ਹਿੰਦੂ ਵੀ ਆ, ਹੋਰ ਵੀ ਜਿਹੜੇ ਰਿਲੀਜੀਅਸ ਤੇ ਐਥਨਿਕ ਗਰੁੱਪਸ ਆ, ਕਿਉਂਕਿ ਉਹਨਾਂ ਦੀ ਇੱਕ ਚਿੰਤਾ ਆ ਵੀ ਜਿਹੜੇ ਫਿਊਚਰ AI ਸਿਸਟਮਸ ਆ ਉਹ ਮੋਰਲ ਡਿਸੀਜਨਸ ਕਿੱਦਾਂ ਲੈ ਸਕੂਗਾ। ਜਿਹੜਾ ਜਨਰੇਟਿਵ ਦੀ ਆਪਾਂ ਜਿਹੜੀ ਉਹ ਗੱਲ ਕਰਦੇ ਆ, ਜਿਹੜਾ AI ਡਰਿਵਨ ਵਰਲਡ ਜਿਹੜਾ ਇਸ ਟਾਈਮ ਆ ਰਿਹਾ ਆ, ਉਹਦੇ ਪਿੱਛੇ ਮੋਰਲਸ ਵੈਲਿਊ ਕੀ ਜਿਹੜੀਆਂ ਉਹ ਰਹਿਣਗੀਆਂ। ਇਸ ਸੰਬੰਧ ਵਿੱਚ AI ਫਰਮਸ ਨੇ ਵੱਖ-ਵੱਖ ਧਾਰਮਿਕ ਜਿਹੜੇ ਲੋਕਾਂ ਦੇ ਨਾਲ ਜਿਹੜੀ ਕੰਸਲਟੈਂਸੀਜ਼ ਜਿਹੜੀਆਂ ਉਹ ਕੀਤੀਆਂ ਆ, ਇਹ ਆਪਾਂ ਨੂੰ ਕੀ ਜਿਹੜੀਆਂ ਚੀਜ਼ਾਂ ਦੱਸਦੀਆਂ? ਰਾਜਕਰ ਸਟੈਪ ਇਨ ਰਾਈਟ ਡਾਇਰੈਕਸ਼ਨ ਆ, ਬਹੁਤ ਬਹੁਤ ਹੀ ਵਧੀਆ। ਕਿਉਂਕਿ ਵੇਖੋ AI ਜਦੋਂ ਆਪਾਂ ਬਿਜ਼ਨਸ ਦੀ ਗੱਲ ਕਰਦੇ ਆ ਨਾ, ਤੇ ਆਪਾਂ ਦਾ US ਦਾ ਖਾਸ ਤੌਰ ਦੇ ਉੱਤੇ ਸਿਸਟਮ ਇਦਾਂ ਦਾ ਵੀ ਜਿਹੜਾ ਧਰਮਾਂ ਨੂੰ ਘਰੇ ਰੱਖ ਕੇ ਆਓ, ਹੈ ਨਾ, ਕਿ ਚਰਚ ਐਂਡ ਸਟੇਟ ਦੀ ਸੈਪਰੇਸ਼ਨ ਆ ਇੱਥੇ ਬਹੁਤ। ਤੇ ਆਮ ਤੌਰ ਦੇ ਉੱਤੇ ਕੰਮ ਦੇ ਉੱਤੇ ਤੁਸੀਂ ਕਿਸੇ ਤਰ੍ਹਾਂ ਦੀ ਧਾਰਮਿਕ ਕੋਈ ਉਦਾਂ ਦੀ ਗੱਲ ਨਹੀਂ ਕਰਦੇ। ਠੀਕ ਆ, ਐਥਿਕਸ ਐਗਜ਼ਿਸਟ ਕਰਦੇ ਆ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਆਰਟੀਫਿਸ਼ੀਅਲ ਇੰਟੈਲੀਜੈਂਸ ਕਿੱਦਾਂ ਲਰਨ ਕਰਦੀ ਆ? ਆਰਟੀਫਿਸ਼ੀਅਲ ਇੰਟੈਲੀਜੈਂਸ ਰਾਜਕਰਨ ਸਿੱਖਦੀ ਆ ਕਿ ਡੇਟਾ ਦੇ ਡਰਿਵਨ ਹੈ। ਡੇਟਾ ਕੀ ਆ, ਤੁਹਾਡਾ ਕੰਮ ਕਿਸ ਤਰ੍ਹਾਂ ਦਾ, ਜਿਹੜੇ ਐਕਸੈਲ ਦੇ ਟੇਬਲ ਆ, ਜੋ ਡੇਟਾ ਐਨਾਲਿਸਿਸ ਆ, ਉਹ ਕਹਿੰਦਾ ਸਭ ਕੁਛ। ਹੁਣ ਉਹਦੇ ਕਰਕੇ ਜਦੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਰਾਜਕਰਨ ਤੁਸੀਂ ਚੱਲਦੇ ਹੋ, ਤੇ ਉਹ ਜਿੱਦਾਂ ਦੀ ਉਹ ਡਿਸੀਜਨ ਲੈਂਦੀ ਆ, ਉਹ ਉਹਨੇ ਪਿਓਰਲੀ ਡੇਟਾ ਡਰਿਵਨ ਡਿਸੀਜਨ ਵਿਦਆਊਟ ਇਮੋਸ਼ਨਸ ਜਿਹੜੇ ਆ, ਉਹ ਮੋਟੇ ਤੌਰ ਤੇ ਜੋ ਮੈਨੂੰ ਦੇਖਣ ਨੂੰ ਲੱਗਦਾ ਪਿਓਰਲੀ ਡੇਟਾ ਡਰਿਵਨ ਹੈ ਡਿਸੀਜਨ ਹੁੰਦੇ ਆ। ਪਰ ਗੱਲ ਇਹ ਹੈ ਕਿ ਹੁਣ ਜਦੋਂ ਆਪਾਂ ਜਾ ਰਹੇ ਹਾਂ ਏਜੈਂਟਿਕ AI ਇਨਫਰਾਸਟ੍ਰਕਚਰ ਦੇ ਵਿੱਚ, ਏਜੰਟਸ ਇੱਥੇ ਆਟੋਨੋਮਸ ਕੰਮ ਕਰਨਗੇ। ਉਹਨਾਂ ਨੂੰ ਕੁਛ ਨਾ ਕੁਛ ਚਲਾਉਣ ਦੇ ਲਈ ਕੋਈ ਨਾ ਕੋਈ ਉਹਨਾਂ ਦੇ ਮੋਰਲ, ਕੋਈ ਨਾ ਕੋਈ ਗਾਈਡਲਾਈਨਸ, ਸੱਚ ਝੂਠ ਵਾਲੀ ਗੱਲ ਜਿਹੜੀ ਆ, ਉਹ ਤਾਂ ਕਿਤੋਂ ਨਾ ਕਿਤੋਂ ਆਉਣੀ ਹੈ। ਕਿਸੇ ਨਾ ਕਿਸੇ ਤਰੀਕੇ ਤੇ ਇਨਫਲੂਐਂਸ, ਮੋਰਲ ਪ੍ਰਿੰਸੀਪਲਸ ਨੇ ਇਨਫਲੂਐਂਸ ਕਰਨਾ ਬਣਦਾ ਹੀ ਆ ਉਹਦਾ, ਹੈ ਨਾ। ਤਾਂ ਇਹ ਸਾਰੀ ਚੀਜ਼ਾਂ ਜਿਹੜੇ ਦੋਨੋਂ ਹੀ ਵੱਡੀਆਂ ਕੰਪਨੀਜ਼ ਹੈਗੀਆਂ, ਓਪਨ AI ਤੇ ਐਂਥਰੋਪਿਕ, ਉਹ ਇਸ ਚੀਜ਼ ਨੂੰ ਲੈ ਕੇ ਸਾਹਮਣੇ ਆਈਆਂ। ਨਿਊਯਾਰਕ ਦੇ ਵਿੱਚ ਜੀ ਪਿਛਲੇ ਹਫ਼ਤੇ ਉਹਨਾਂ ਨੇ ਐਸੋਸੀਏਟਿਡ ਪ੍ਰੈਸ ਦੇ ਰਿਪੋਰਟ ਆ, ਉਹਦੇ ਵਿੱਚ ਇਹਨਾਂ ਦੀ ਨਾ ਮੀਟਿੰਗ ਹੋਈ ਵੱਖ-ਵੱਖ ਧਰਮਾਂ ਦੇ ਲੀਡਰਸ ਦੇ ਨਾਲ ਨਿਊਯਾਰਕ ਦੇ ਵਿੱਚ, ਜਿਹਨੂੰ ਫੇਥ AI ਕੋਵਨੈਂਟ ਦਾ ਨਾਮ ਦਿੱਤਾ ਗਿਆ। ਰਾਊਂਡ ਟੇਬਲ ਗੱਲਾਂ ਬਾਤਾਂ ਹੋਈਆਂ, ਹੈ ਨਾ। ਇਹਦੀ ਡਿਸਕਸ਼ਨ ਇਸ ਚੀਜ਼ ਉੱਤੇ ਫੋਕਸ ਸੀ ਕਿ ਧਰਮ ਤੇ ਮੋਰਲ ਪ੍ਰਿੰਸੀਪਲ ਐਡਵਾਂਸ AI ਸਿਸਟਮ ਨੂੰ ਡਿਵੈਲਪ ਕਰਨ ਦੇ ਵਿੱਚ ਕਿੱਦਾਂ ਜਿਹੜੇ ਉਹ ਲਾਗੂ ਕੀਤੇ ਜਾਣ। ਫਿਰ ਰਾਜਕਰ ਨੂੰ ਕੁੜ ਮੁੜ ਕੇ, ਹੈ ਨਾ, ਗੱਲ ਉਹੀ ਆਉਂਦੀ। ਆਪਾਂ ਵੀ ਆਪਣੇ ਵਿਊਅਰਸ ਤੇ ਸਰੋਤਿਆਂ ਦੇ ਨਾਲ ਗੱਲ ਕਰਦੇ ਹਾਂ ਕਿ ਜਿਹੜੇ ਐਥਿਕ ਸਿਸਟਮ ਹੁੰਦੇ ਆ, ਧਰਮ ਆ, ਉਹ ਜ਼ਿੰਦਗੀ ਦੇ ਵਿੱਚ, ਮੇਰਾ ਪਰਸਨਲ ਓਪੀਨੀਅਨ ਇਹ ਹੈ ਕਿ ਧਰਮ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇਨਫਲੂਐਂਸ ਕਰਦਾ, ਹੈ ਨਾ। ਆਪਾਂ ਆਪਣੇ ਪੂਰੇ ਇਤਿਹਾਸ ਦੇ ਵਿੱਚ ਇਹ ਚੀਜ਼ ਨੂੰ ਬਾਰ-ਬਾਰ ਹੁੰਦੇ ਹੋਏ ਵੇਖਿਆ ਵੀ ਆ। ਇਸ ਮੀਟਿੰਗ ਜਿਹੜੀ ਹੋਈ ਆ ਰਾਜਕਰਨ, ਕਿਉਂਕਿ ਫਿਊਚਰ ਵਿੱਚ ਸਾਨੂੰ ਇਹ ਸਾਰਿਆਂ ਨੂੰ ਪਤਾ ਵੀ AI ਮਾਡਲਸ ਬਹੁਤ ਜ਼ਿਆਦਾ ਪਾਵਰਫੁਲ ਹੋਣਗੇ, ਤੇ ਉਹਨਾਂ ਦੇ ਬਿਹੇਵੀਅਰ ਨੂੰ ਸ਼ੇਪ ਕਰਨ ਦੇ ਵਾਸਤੇ ਹਿੰਦੂ ਸੁਸਾਇਟੀ ਆਫ ਨਾਰਥ ਅਮਰੀਕਾ, ਸਿੱਖ ਕੋਲੀਸ਼ਨ, ਬਾਹਾਈ ਇੰਟਰਨੈਸ਼ਨਲ ਕਮਿਊਨਿਟੀ, ਗ੍ਰੀਕ ਆਰਥੋਡਾਕਸ ਆਰਕਡਾਇਓਸੀਸ, ਹੈ ਨਾ, ਆਫ ਅਮਰੀਕਾ, ਤੇ ਜਿਹੜੇ ਮੋਰਮਨਸ ਹੈਗੇ ਆ, ਚਰਚ ਆਫ ਜੀਸਸ ਲੈਟਰ ਡੇ ਸੇਂਟਸ, ਇਹਨਾਂ ਸਾਰਿਆਂ ਦੀ ਜਿਹੜੀ ਮੀਟਿੰਗ ਆ ਉਹ ਹੋਈ ਆ। ਤੇ ਇਹ ਰਾਜਕਰਨ ਇੱਕ ਵਧੀਆ ਉਪਰਾਲਾ ਹੈਗਾ ਵਾ, ਹੈ ਨਾ। ਤੇ ਇਹ ਸਾਰੀਆਂ ਜਿਹੜੇ ਇਦਾਂ ਦੇ ਉਪਰਾਲੇ ਜਿਹੜੇ ਆਪਾਂ ਨੂੰ ਹੋਰ ਵੀ ਆਉਣ ਵਾਲੇ ਟਾਈਮ ਦੇ ਵਿੱਚ ਮਿਲਣਗੇ, ਕਿਉਂਕਿ ਉਹਦੇ ਨਾਲ ਜਿਹੜਾ ਡੂਮ ਗਲੂਮ ਸਿਨੈਰੀਓ ਹੈਗਾ, ਡੈਫੀਨੇਟ AI ਦੇ ਨਾਲ ਰਿਲੇਟਡ, ਜਿਹੜਾ ਕਿ ਸਮਰੱਥਾ ਰੱਖਦਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਆ। ਤੇ ਉਹਦੇ ਵਿੱਚ ਖਾਸ ਤੌਰ ਤੇ ਮੈਂ ਜਿਹੜੀ ਇੱਕ ਗੱਲ ਕਹੂੰਗਾ ਕਿ ਉਹਨਾਂ ਦੇ ਜਿਹੜੇ ਇੱਕ ਬੈਰੋਨੈਸ ਜੋਆਨਾ ਸ਼ੀਲਡਸ ਸੀ, ਫਾਰਮਰ ਐਗਜ਼ੈਕਟਿਵ ਗੂਗਲ ਤੇ ਫੇਸਬੁੱਕ ਦੇ ਵਿੱਚ ਹੈਗੇ ਸੀ, ਉਹ ਇਨਵੋਲਵ ਸੀ ਇਸ ਇਨੀਸ਼ੀਏਟਿਵ ਦੇ ਵਿੱਚ। ਉਹਨਾਂ ਨੇ ਗੱਲ ਕਹੀ ਆ ਕਿ ਵੀ ਸਾਡਾ ਲੌਂਗ ਟਰਮ ਦਾ ਗੋਲ ਇਸ ਇਨੀਸ਼ੀਏਟਿਵ ਦਾ ਹੈ ਕਿ ਕੁਝ ਸੈਟ ਆਫ ਐਥੀਕਲ ਨਾਰਮਸ ਤੇ ਪ੍ਰਿੰਸੀਪਲ ਰੱਖੀਏ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਦੇ ਵਾਸਤੇ, ਜਿਹੜੇ ਕਿ ਆਪਾਂ ਫੇਥ ਤੇ ਕਮਿਊਨਿਟੀਜ਼ ਦੇ ਵਿੱਚੋਂ ਲਈਏ। ਤਿੰਨ ਉਹਨਾਂ ਨੇ ਨਾਂ ਲਿਆ, ਕ੍ਰਿਸਚਨਸ, ਸਿੱਖ ਤੇ ਬੁੱਧਿਸਟ। ਠੀਕ ਆ, ਇਹਨਾਂ ਦੇ ਜਿਹੜੇ ਕੋਰ ਧਰਮ ਆ, ਇਹਨਾਂ ਤੋਂ ਆਪਾਂ ਕੁਝ ਕੋਰ ਪ੍ਰਿੰਸੀਪਲ ਲਈ, ਜਿਹਦੇ ਤੋਂ ਆਪਾਂ ਐਥਿਕਸ ਨੂੰ ਡਿਫਾਈਨ ਕਰਨ ਵਾਲੇ ਜਿਹੜੇ ਐਡਵਾਂਸ AI ਸਿਸਟਮਸ ਆ, ਉਹਨਾਂ ਦੇ ਐਥਿਕਸ ਨੂੰ ਡਿਫਾਈਨ ਕਰਨ ਦਾ ਕੋਈ ਫਰੇਮਵਰਕ ਜਿਹੜਾ ਉਹ ਤਿਆਰ ਕਰ ਸਕੀਏ, ਹੈ ਨਾ। ਸੋ ਜੀ, ਇਹਦੇ ਵਿੱਚ ਆਪਾਂ ਇਹ ਵੀ ਦੇਖਿਆ ਵੀ ਸਾਰੇ ਜਣੇ ਖੁਸ਼ ਵੀ ਨਹੀਂ ਆ। ਇੱਕ ਹਿਊਮਨ ਇੰਟੈਲੀਜੈਂਸ ਕਰਕੇ ਨਾਨ ਪ੍ਰੋਫਿਟ ਆ, ਉਹਨਾਂ ਦੇ ਇੱਕ ਚੌਧਰੀ ਸੀਗੇ, ਰਮਨ ਚੌਧਰੀ ਜਾਂ ਰਮਨ, ਉਹਨਾਂ ਨੇ ਹੋਰ ਤਰੀਕੇ ਦਾ ਸਪੈਲਿੰਗ ਲਿਖਿਆ, ਮੋਸਟ ਪ੍ਰੋਬਬਲੀ ਸ਼ਾਇਦ ਰਮਨ ਚੌਧਰੀ ਹੋਣਗੇ। ਉਹ ਕਹਿੰਦੇ ਵੀ ਇਹ ਡਿਸਟਰੈਕਸ਼ਨ ਆ, ਵੀ ਕਹਿੰਦੇ ਵੀ AI ਕੰਪਨੀਆਂ ਨੂੰ ਪਤਾ ਆ, ਸਿਲੀਕਨ ਵੈਲੀ ਨੂੰ ਪਤਾ ਆ ਵੀ ਯੂਨੀਵਰਸਲ ਐਥੀਕਲ ਪ੍ਰਿੰਸੀਪਲ ਇਹਨਾਂ ਦੇ ਲਈ ਅਚੀਵੇਬਲ ਨਹੀਂ ਆ, ਤੇ ਹੁਣ ਇਹ
ਧਾਰਮਿਕ ਲੋਕਾਂ ਦੇ ਨਾਲ ਇਹ ਗੱਲ ਕਰ ਰਹੇ ਆ, ਤਾਂ ਜੋ ਜਿਹੜੀਆਂ ਗ੍ਰੇ ਐਥੀਕਲ ਸਿਚੁਏਸ਼ਨਸ ਆ ਵੀ ਉਹਦੇ ਵਿੱਚ ਐਂਬੀਗਿਊਟੀ ਜਿਹੜੀ ਉਹ ਬਣਾ ਕੇ ਰੱਖ ਸਕਣ। ਤਾਂ ਇਹ ਤਾਂ ਹਰਵਿੰਦਰ, ਇਹ ਵਿਵਾਦ ਹਮੇਸ਼ਾ ਹੀ ਜਿਹੜਾ ਉਹ ਰਹਿਣਾ ਆ। ਓਬਵੀਅਸਲੀ ਇੱਕ ਇਨਸਾਨ ਨੇ ਕੀਤਾ ਤਾਂ ਉਹਦੇ ਲਈ ਅਕਾਊਂਟੇਬਿਲਟੀ ਆ, ਜਵਾਬਦੇਹੀ ਉਸ ਬੰਦੇ ਦੀ, ਇਨਸਾਨ ਦੀ ਹੁੰਦੀ ਆ, ਜੇ ਉਹ ਸਹੀ ਕਰਦਾ ਜਾਂ ਗਲਤ ਕਰਦਾ ਆ। ਇਹਦੇ ਵਿੱਚ ਤਾਂ ਵਾਕਿਆ ਹੀ ਐਂਬੀਗਿਊਟੀ ਤਾਂ ਜਿਹੜੀ ਉਹ ਰਹੂਗੀ। ਵਿਲ ਸੀ, ਪਰ ਜਿੱਦਾਂ ਤੁਸੀਂ ਕਿਹਾ ਸ਼ੁਰੂਆਤ 'ਚ ਵੀ, ਇਟਸ ਅ ਸਟੈਪ ਇਨ ਰਾਈਟ ਡਾਇਰੈਕਸ਼ਨ, ਇਟਸ ਅ ਸਟੈਪ ਇਨ ਰਾਈਟ ਡਾਇਰੈਕਸ਼ਨ। ਹੋਪਫੁਲੀ। ਪਰ ਰਾਜਗਰ, ਇਹਨੂੰ ਆਪਾਂ ਹੋਰ ਹੀ ਇੱਕ ਤਰੀਕੇ ਤੋਂ ਦੇਖੀਏ ਨਾ, ਉਹ ਇਹ ਆ ਕਿ ਜਿਹੜੇ AI ਦੇ ਐਥਿਕਸ ਤੇ ਸਾਨੂੰ ਕੋਰ ਚੈਲੰਜਸ ਤੇ ਸਾਹਮਣੇ ਆ ਹੀ ਰਹੇ ਆ ਨਾ। ਇੱਕ ਤਾਂ ਇਹ ਆ ਕਿ ਸੋਚਣ ਦੇ ਤਰੀਕੇ ਦੀ ਗੱਲ ਆ ਕਿ ਵੱਖ-ਵੱਖ ਧਰਮ ਤੇ ਕਲਚਰ ਜਿਹੜੇ ਹੈਗੇ ਆ, ਉਹਨਾਂ ਦੇ ਮੋਰਲ ਫਰੇਮਵਰਕਸ ਡਿਫਰੈਂਟ ਆ। ਇੱਕੋ ਜਿਹੇ ਤਾਂ ਹੈ ਨਹੀਂ ਸਾਰਿਆਂ ਦੇ। ਤੇ ਯੂਨੀਵਰਸਲ ਪ੍ਰਿੰਸੀਪਲ ਜਦੋਂ ਆਪਾਂ ਗੱਲ ਕਰੀਏ ਡਿਫਾਈਨ ਕਰਨ ਦੀ AI ਸਿਸਟਮਸ ਦੀ, ਤੇ ਉਹਦੇ ਵਿੱਚ ਤੁਸੀਂ ਕਿਹਨੂੰ ਸੁਪਰੀਮੇਸੀ ਦਓਗੇ ਉਹਦੇ 'ਚ? ਐਗਜ਼ੈਕਟਲੀ। ਮਿਸਾਲ ਦੇ ਤੌਰ ਦੇ ਉੱਤੇ ਆਪਾਂ ਇੱਕ ਬੜੀ ਗੱਲ ਕਰ ਲੈਂਦੇ ਵੀ ਹਿੰਦੂ ਧਰਮ ਦੇ ਵਿੱਚ ਜਿਹੜੀ ਮਾਸ ਇੱਕ ਫੇਥ ਜਿਹੜਾ ਪ੍ਰੋਮੀਨੈਂਟ ਹਿੰਦੂ ਆ, ਮੈਂ ਸਾਰੇ ਦੀ ਗੱਲ ਨਹੀਂ ਕਰਦਾ, ਪਰ ਉਹਦੇ ਵਿੱਚ ਜਿਹੜਾ ਮਾਸ ਆ ਉਹਨੂੰ ਖਾਣ ਦੀ ਮਨਾਹੀ ਆ, ਹਨਾ, ਖਾਸ ਤੌਰ ਦੇ ਉੱਤੇ ਗਊ ਹੱਤਿਆ ਨੂੰ, ਗਊ ਮਾਸ ਨੂੰ। ਪਰ ਦੂਸਰੇ ਕਲਚਰ ਦੇ ਆਪਾਂ ਗੱਲ ਕਰੀਏ ਤਾਂ ਦੁਨੀਆ ਭਰ ਦੇ ਵਿੱਚ ਜਿਹੜਾ ਸਭ ਤੋਂ ਵੱਧ ਪ੍ਰੀਵੈਲੈਂਟ ਉਹ ਹੈ ਹੀ ਬੀਫ ਆ। ਉਹਨਾਂ ਦੇ ਲਈ ਕੋਈ ਐਥੀਕਲ ਇਸ਼ੂ ਨਹੀਂ ਹੈਗਾ, ਹਨਾ, ਜਦ ਕਿ ਹਿੰਦੂ ਧਰਮ ਦੇ ਕੁਛ ਹਿੱਸਿਆਂ ਦੇ ਅਕੋਰਡਿੰਗਲੀ ਏਜੰਟਿਕ AI ਨੂੰ ਬੜਾ ਔਖਾ ਹੋਊਗਾ ਜੇ ਕੋਈ ਇਦਾਂ ਦਾ ਸਵਾਲ ਹੋਊਗਾ, ਇਦਾਂ ਦੇ ਡਿਸੀਜਨ ਲੈਣਾ, ਹਨਾ। ਤੇ ਉਹ ਸਾਰੀਆਂ ਗੱਲਾਂ ਬਾਤਾਂ ਰਾਜਗਰ ਇੱਥੋਂ ਆਉਂਦੀਆਂ। ਉਹ ਗੱਲ ਜਦੋਂ ਰਾਉਂਡ ਟੇਬਲ ਕਾਨਫਰੰਸਿਸ ਹੁੰਦੀਆਂ, ਕੁਛ ਕਹੀਏ, ਕੁਛ ਸੁਣੀਏ ਵਾਲੀ ਗੱਲ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਆ, ਸੰਵਾਦ ਦੀ ਗੱਲ ਜਿਹੜੀ ਆਪਾਂ ਕਰਦੇ ਆ, ਇਹ ਸਾਰੀਆਂ ਗੱਲਾਂ ਬਾਤਾਂ ਉੱਥੋਂ ਆਉਂਦੀਆਂ। ਤਾਂ ਮੈਂ ਕਿਹਾ ਇਹ ਸਟੈਪ ਇਨ ਰਾਈਟ ਡਾਇਰੈਕਸ਼ਨ ਆ, ਤਾਂ ਕਿ ਅੰਡਰਸਟੈਂਡ ਤਾਂ ਕਰਨ ਇੱਕ ਦੂਜੇ ਦੇ ਕਨਸੈਪਟ ਨੂੰ। ਹੁਣ ਸਾਡੇ ਸਿੱਖਾਂ ਦੇ ਕਈ ਫੇਸਬੁੱਕ ਪੇਜ ਇਦਾਂ ਦੇ ਹੈਗੇ ਜਿਨ੍ਹਾਂ ਨੂੰ ਇਸੇ ਚੀਜ਼ ਦੇ ਉੱਤੇ ਹੀ ਬੈਨ ਕਰ ਦਿੱਤਾ ਜਾਂਦਾ ਵੀ ਤੁਸੀਂ, ਹਨਾ, ਜੂਨ 84 ਦੇ ਰਿਲੇਟਡ ਕੋਈ ਗੱਲ ਕੀਤੀ ਆ ਜਾਂ ਇੰਦਰਾ ਗਾਂਧੀ ਦੇ ਕਤਲ ਦੇ ਰਿਲੇਟਡ ਗੱਲ ਕੀਤੀ, ਉਹਦੇ ਲਈ ਕਈ ਸਿੱਖਾਂ ਦੇ ਪੇਜ ਬੈਨ ਹੀ ਹੋ ਗਿਆ। ਪਰ ਉਹ ਗੱਲ ਹੈ ਵੀ ਇਤਿਹਾਸ ਦਾ ਹਿੱਸਾ ਵਾ, ਤੇ ਇੱਕ ਹਿਸਟੋਰੀਕਲ ਫੈਕਟ ਨੂੰ ਵੀ ਨਹੀਂ ਤੁਸੀਂ ਦੱਸ ਸਕਦੇ ਹੋ। ਹਾਂਜੀ, ਨਹੀਂ ਦੱਸ ਸਕਦੇ, ਹਨਾ। ਤਾਂ ਉਹ ਗੱਲ ਕਿੱਥੋਂ ਆ? ਕਿਉਂਕਿ ਇੱਕ ਤਰ੍ਹਾਂ ਦੀ ਸੋਚ ਜਿਹੜੀ ਟੈਕ ਕੰਪਨੀਜ਼ ਦੇ ਵਿੱਚ ਜਿਹੜੇ ਉਸ ਤਰ੍ਹਾਂ ਦੀ ਇਨਫਲੂਐਂਸ ਕਰਦੇ ਆ ਉਹ ਸੋਚ ਨੂੰ, ਤੇ ਜਿੱਥੇ ਸਿੱਖਾਂ ਆਪਾਂ ਦੂਰ ਕੀ ਜਾਣਾ ਹਰਵਿੰਦਰ, ਲਾਈਕ ਲੈਟ ਮੀ ਕਲੈਰੀਫਾਈ, ਸਾਡੇ ਪੇਜ ਦੇ ਉੱਤੇ ਇਦਾਂ ਲਾਈਕ ਉਸ ਚੀਜ਼ ਦੀ ਪ੍ਰੋਬਲਮ ਆ। ਹਿਸਟੋਰੀਕਲ ਫੈਕਟ ਨੂੰ, ਸਿੱਖ ਇਤਿਹਾਸ ਦੇ ਜਿਹੜੇ ਜੋ ਫੈਕਟ ਨੇ ਉਹਦੇ ਨੂੰ ਲੈ ਕੇ ਸਾਨੂੰ ਆਪਣੇ ਪੰਜਾਬੀ ਰੇਡੀਓ USA ਦੇ ਪੇਜਸ ਨੂੰ ਪ੍ਰੋਬਲਮ। ਡਸ ਨਾਟ ਮੈਟਰ ਕਿਹੜੇ ਪਲੇਟਫਾਰਮ ਦਾ। ਹਾਂਜੀ, ਡਸਨਟ ਮੈਟਰ ਉਹ ਮੈਟਾ ਦਾ, ਫੇਸਬੁੱਕ ਦਾ, ਜਾਂ ਗੂਗਲ ਬੇਸਡ, YouTube ਵਾਲਾ, ਗੂਗਲ ਵਾਲਾ, ਅਲਫਾਬੈਟ ਵਾਲਾ। ਇਹ ਬਹੁਤ ਆਪਾਂ ਟਾਈਮ ਇਹਦੇ ਉੱਤੇ ਸਪੈਂਡ ਕਰਦੇ ਆ ਇਹਨੂੰ ਮੈਨੂਵਰ ਕਰਨ ਦੇ ਵਾਸਤੇ। ਸੋ ਰਾਜਕਰਨ, ਗੱਲ ਉੱਥੇ ਇਹ ਆ ਵੀ ਜਿੱਥੇ ਆਪਾਂ ਡਿਸੀਜਨ ਮੇਕ ਕਰਨੀ ਆ, ਹਨਾ, ਔਨ ਗਰਾਊਂਡ ਆਪਾਂ ਹਮੇਸ਼ਾ ਹੀ ਤਗੜੇ ਰਹਿੰਦੇ, ਪਰ ਆਪਾਂ ਜਿੱਥੇ ਡਿਸੀਜਨ ਮੇਕ ਕਰਨੀ ਉੱਥੇ ਸਾਡਾ ਇਨਫਲੂਐਂਸ ਹੈ ਨਹੀਂ, ਤਾਂ ਕਰਕੇ ਅਸੀਂ ਬਹੁਤ ਖੱਜਲ ਹੁੰਦੇ ਆ ਇਸ ਕੰਮਾਂ ਨੂੰ ਲੈ ਕੇ। ਤੇ ਸਾਡੇ ਟਾਕ ਸ਼ੋਅ ਕਰਨ ਦਾ ਵੀ ਰਾਜਕਰਨ ਮਤਲਬ ਇਹੀ ਆ ਭਾਈ, ਹੁਣ ਇਹ ਨਵੀਂ ਟੈਕਨੋਲੋਜੀ ਆ ਰਹੀ ਆ, ਸਾਰੇ ਜਾਣੇ ਵਿੱਚ ਆਓ, ਡਿਸੀਜਨ ਮੇਕਿੰਗ ਵਾਲੇ ਟੇਬਲ ਤੇ ਤੁਹਾਡੀ ਸੀਟ ਤੇ ਹੋਏ ਨਾ, ਜਿੱਥੇ ਤੁਸੀਂ ਡਿਸੀਜਨ ਮੇਕ ਕਰਨਾ, ਹਨਾ। ਸੋ ਵੱਖ-ਵੱਖ ਜਗ੍ਹਾ ਦੇ ਉੱਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕਮੇਟੀਜ਼ ਬਣਨੀਆਂ ਵਾ। ਆਲਮੋਸਟ ਹਰ ਇੱਕ ਆਰਗੇਨਾਈਜੇਸ਼ਨ ਦੇ ਵਿੱਚ AI ਕਮੇਟੀਜ਼ ਬਣ ਰਹੀਆਂ ਵਾ, ਹਰ ਇੱਕ ਸਿਟੀ ਦੇ ਵਿੱਚ AI ਕਮੇਟੀਜ਼, ਗਾਈਡੈਂਸ ਕਮੇਟੀ ਜਿਹੜੀਆਂ ਬਣਨੀਆਂ ਵਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਧਿਆਨ 'ਚ ਰੱਖਦੇ, ਮੱਦੇ ਨਜ਼ਰ ਰੱਖਦੇ ਹੋਏ ਆਪਾਂ ਨੂੰ ਇਕੁਇਪ ਹੋਣਾ ਪੈਣਾ, ਤਾਂ ਕਿ ਆਪਾਂ ਆਪਣੇ ਆਪ ਨੂੰ, ਆਪਣੀ ਕਮਿਊਨਿਟੀ ਨੂੰ, ਬਿਜ਼ਨੈਸਿਸ ਨੂੰ, ਤੇ ਪਰਸਨਲੀ ਵੀ ਆਪਾਂ ਜੇ ਅੱਗੇ ਲੈ ਕੇ ਜਾਣਾ ਵਾ। ਤੇ ਇੱਕ ਵਧੀਆ ਮੌਕਾ, ਆਪਾਂ ਰਾਈਟ ਪੁਆਇੰਟ ਇਨ ਟਾਈਮ ਐਟ ਰਾਈਟ ਮੋਮੈਂਟ ਬੈਠੇ ਆ, ਇਹਦਾ ਲਾਹਾ ਲੈ ਲਈਏ, ਨਹੀਂ ਤੇ ਫਿਰ ਪਿੱਛੋਂ ਸੱਪ ਨਿਕਲ ਗਿਆ ਤੇ ਡੀ ਕੁੱਟਣ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਣਾ। ਏਦਾਂ ਹੀ ਬਿਲਕੁਲ।